ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਜੂਨ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕ੍ਰਿਸਚਨ ਸਾਇੰਸ, ਸੁਨਹਿਰੀ ਮਤਨ, ਯਰਮੀਆ। ਐ ਖੁਦਾਵੰਦ, ਤੂੰ ਮੈਨੂੰ ਸ਼ਿਫਾ ਦੇਵੇਂ ਤੇ ਮੈਂ ਸ਼ਿਫਾ ਪਾਵਾਂਗਾ, ਤੂੰ ਹੀ ਬਚਾਵੇਂ ਤੇ ਬਚਾਂਗਾ, ਕਿਉਂ ਜੇ ਤੂੰ ਮੇਰਾ ਫਖਰ ਹੈ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਦੀ ਵਡਿਆਈ ਕਰੋ, ਕਿਉਂ ਜੇ ਰੱਬ ਦੀ ਮਦਦਸਰਾਈ ਕਰਨਾ ਚੰਗਾ ਹੈ। ਇਸ ਲਈ ਵੀ ਇਹ ਦਿਲ ਪਸੰਦ ਤੇ ਸਤਾਇਸ਼ ਦੇ ਕਾਬਲ ਹੈ। ਖੁਦਾਵੰਦ ਯਰੂਸ਼ਲਮ ਨੂੰ ਬਣਾਉਂਦਾ ਹੈ, ਉਹ ਇਸਰਾਏਲ ਦੇ ਜਲਾਵਤਨਾਂ ਨੂੰ ਇਕੱਠਾ ਕਰਦਾ ਹੈ। ਉਹ ਟੁੱਟੇ ਦਿਲਾਂ ਨੂੰ ਸ਼ਿਫਾ ਦਿੰਦਾ ਹੈ ਤੇ ਉਹਨਾਂ ਦੇ ਜ਼ਖਮ ਬੰਨ੍ਹਦਾ ਹੈ। ਉਹ ਤਾਰਿਆਂ ਨੂੰ ਗਿਣਦਾ ਹੈ ਤੇ ਉਹਨਾਂ ਸਾਰਿਆਂ ਦੇ ਨਾਂ ਰੱਖਦਾ ਹੈ। ਸਾਡਾ ਖੁਦਾਵੰਦ ਬਜ਼ੁਰਗ ਤੇ ਕੁਦਰਤ ਵਿੱਚ ਵੱਡਾ ਹੈ, ਉਹਦੇ ਫਹਿਮ ਦੀ ਕੋਈ ਇੰਤਹਾ ਨਹੀਂ। ਖੁਦਾਵੰਦ ਦੇ ਸਾਹਮਣੇ ਸ਼ੁਕਰਗੁਜ਼ਾਰੀ ਦਾ ਗੀਤ ਗਾਓ, ਸਿਤਾਰ ਉੱਤੇ ਸਾਡੇ ਰੱਬ ਦੀ ਮਦਦਸਰਾਈ ਕਰੋ। ਦਰਸੀ ਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ ਤੇ ਜੋ ਕੁਝ ਮੇਰੇ ਵਿੱਚ ਹੈ ਉਹਦੇ ਕਦੂਸ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ ਤੇ ਉਹਦੀ ਕਿਸੇ ਨਿਮਤ ਨੂੰ ਫਰਾਮੋਸ਼ ਨਾ ਕਰ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਹੈ, ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਿਫਾ ਦਿੰਦਾ ਹੈ। ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਹੈ। ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਰੱਖਦਾ ਹੈ। ਉਹ ਤੈਨੂੰ ਸਾਰੀ ਉਮਰ ਚੰਗੀਆਂ ਚੰਗੀਆਂ ਸ਼ੈਵਾਂ ਨਾਲ ਰਝਾਉਂਦਾ ਹੈ। ਤੂੰ ਉਕਾਬ ਵਾਂਗਰ ਨਵੇਂ ਸਿਰੇ ਤੋਂ ਜਵਾਨ ਹੁੰਨਾ ਹੈ। ਸਲਾਤੀਨ। ਉਹਨਾਂ ਦਿਨਾਂ ਵਿੱਚ ਹੀ ਹਿਜ਼ਕੀਆ ਅਜਿਹਾ ਬਿਮਾਰ ਪਿਆ ਭਈ ਮਰਨ ਵਾਲਾ ਹੋ ਗਿਆ। ਤਦ ਯਸਾਇਆ ਨਬੀ ਆਮੂਸ ਦੇ ਪੁੱਤਰ ਨੇ ਉਹਦੇ ਕੋਲ ਆ ਕੇ ਉਹਨੂੰ ਆਖਿਆ, ਖੁਦਾਵੰਦ ਇੰਝ ਆਖਦਾ ਹੈ ਭਈ ਤੂੰ ਆਪਣੇ ਘਰ ਦਾ ਬੰਦੋਬਸਤ ਕਰ ਲੈ, ਕਿਉਂ ਜੇ ਤੂੰ ਮਰ ਜਾਵੇਂਗਾ ਤੇ ਬਚਣ ਵਾਲਾ ਨਹੀਂ। ਤਦ ਉਹਨੇ ਆਪਣਾ ਮੂੰਹ ਕੰਧ ਵੱਲ ਕਰਕੇ ਇਹ ਦੁਆ ਕੀਤੀ, ਭਈ ਐ ਖੁਦਾਵੰਦ, ਮੈਂ ਤੇਰੀ ਮਿਹਨਤ ਕਰਦਾ ਵਾਂ, ਯਾਦ ਕਰ ਭਈ ਮੈਂ ਤੇਰੇ ਸਾਹਮਣੇ ਸੱਚਾਈ ਤੇ ਪੂਰੇ ਦਿਲ ਨਾਲ ਟੁਰਦਾ ਰਿਹਾ ਵਾਂ ਤੇ ਜੋ ਤੇਰੀ ਨਜ਼ਰ ਵਿੱਚ ਭਲਾ ਏ ਉਹ ਹੀ ਕੀਤਾ ਏ। ਤੇ ਹਿਜ਼ਕੀਆ ਫੁੱਟ ਫੁੱਟ ਕੇ ਰੋਇਆ। ਤੇ ਇੰਝ ਹੋਇਆ ਭਈ ਯਸਾਇਆ ਨਿਕਲ ਕੇ ਸ਼ਹਿਰ ਦੇ ਵਿਚਕਾਰ ਦੇ ਹਿੱਸੇ ਤੀਕਰ ਅਪੜਿਆ ਵੀ ਨਹੀਂ ਸੀ ਭਈ ਖੁਦਾਵੰਦ ਦਾ ਕਲਾਮ ਉਹਦੇ ਉੱਤੇ ਉਤਰਿਆ, ਭਈ ਪਰਤ ਤੇ ਮੇਰੀ ਕੌਮ ਦੇ ਸਰਦਾਰ ਹਿਜ਼ਕੀਆ ਨੂੰ ਆਖ ਭਈ ਖੁਦਾਵੰਦ ਤੇਰੇ ਪਿਓ ਦਾਦੇ ਦਾ ਰੱਬ ਇੰਝ ਆਖਦਾ ਏ ਭਈ ਮੈਂ ਤੇਰੀ ਦੁਆ ਸੁਣੀ ਤੇ ਮੈਂ ਤੇਰੇ ਅਥਰੂ ਵੇਖੇ। ਵੇਖ, ਮੈਂ ਤੈਨੂੰ ਸ਼ਿਫਾ ਦੇਵਾਂਗਾ ਤੇ ਤੂੰ ਤੀਜੇ ਦਿਨ ਖੁਦਾਵੰਦ ਦੇ ਘਰ ਵਿੱਚ ਜਾਵੇਂਗਾ ਤੇ ਮੈਂ ਤੇਰੀ ਉਮਰ 15 ਵਰ੍ਹੇ ਵਧਾ ਦੇਵਾਂਗਾ ਤੇ ਮੈਂ ਤੈਨੂੰ ਤੇ ਇਸ ਸ਼ਹਿਰ ਨੂੰ ਅਸੂਰ ਦੇ ਬਾਦਸ਼ਾਹ ਦੇ ਹੱਥੋਂ ਬਚਾ ਲਵਾਂਗਾ ਤੇ ਮੈਂ ਆਪਣੀ ਖਾਤਰ ਤੇ ਆਪਣੇ ਬੰਦੇ ਦਾਊਦ ਦੀ ਖਾਤਰ ਇਸ ਸ਼ਹਿਰ ਦੀ ਹਮਾਇਤ ਕਰਾਂਗਾ। ਤੇ ਯਸਾਇਆ ਨੇ ਆਖਿਆ, ਅੰਜੀਰਾਂ ਦੀ ਟਿੱਕੀ ਲਵੋ। ਉਹਨਾਂ ਨੇ ਉਹ ਲੈ ਕੇ ਉਹਨੂੰ ਫੋੜੇ ਉੱਤੇ ਬੰਨਿਆ, ਤਦ ਉਹ ਚੰਗਾ ਹੋ ਗਿਆ। ਯਸਾਇਆ। ਮਾੜੇ ਹੱਥਾਂ ਨੂੰ ਜ਼ੋਰ ਤੇ ਮਾੜੇ ਗੋਡਿਆਂ ਨੂੰ ਤਾਕਤ ਦੇ। ਉਹਨਾਂ ਨੂੰ ਜਿਹੜੇ ਕੱਚੇ ਦਿਲ ਵਾਲੇ ਨੇ ਆਖ ਕਿ ਹਿੰਮਤ ਕਰੋ ਤੇ ਨਾ ਡਰੋ। ਵੇਖੋ, ਤੁਹਾਡਾ ਰੱਬ ਸਜ਼ਾ ਤੇ ਜਜ਼ਾ ਲਈ ਆਉਂਦਾ ਹੈ। ਹਾਂ, ਰੱਬ ਹੀ ਆਏਗਾ ਤੇ ਤੁਹਾਨੂੰ ਬਚਾਏਗਾ। ਉਸ ਵੇਲੇ ਅੰਨ੍ਹਿਆਂ ਦੀਆਂ ਅੱਖੀਆਂ ਠੀਕ ਕੀਤੀਆਂ ਜਾਣਗੀਆਂ ਤੇ ਬੋਲਿਆਂ ਦੇ ਕੰਨ ਖੋਲ੍ਹੇ ਜਾਣਗੇ। ਫਿਰ ਲੰਗੜੇ ਹਰਨ ਵਾਂਗਰ ਛਲਾਂਗਾ ਮਾਰਨਗੇ ਤੇ ਗੂੰਗੇ ਦੀ ਜ਼ੁਬਾਨ ਗਾਏਗੀ, ਕਿਉਂ ਜੇ ਵੀਰਾਨਿਆਂ ਵਿੱਚ ਪਾਣੀ ਤੇ ਜੰਗਲਾਂ ਵਿੱਚ ਨਦੀਆਂ ਫੁੱਟ ਪੈਣਗੀਆਂ। ਤੇ ਜਿਨ੍ਹਾਂ ਨੂੰ ਰੱਬ ਨੇ ਮੁਖਲਸੀ ਦਿੱਤੀ ਏ ਉਹ ਪਰਤ ਕੇ ਆਉਣਗੇ ਤੇ ਸਿਓਨ ਵਿੱਚ ਗਾਉਂਦੇ ਹੋਏ ਆਉਣਗੇ ਤੇ ਅਬਦੀ ਸਰੂਰ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਤੇ ਸ਼ਾਦਮਾਨੀ ਪਾਣਗੇ ਤੇ ਗਮ ਤੇ ਦੁੱਖ ਮੁੱਕ ਜਾਣਗੇ। ਯੋਹਨਾ। ਉੱਥੇ ਬਾਦਸ਼ਾਹ ਦਾ ਇੱਕ ਮੁਲਾਜ਼ਮ ਸੀ ਜਿਹਦਾ ਪੁੱਤਰ ਕੁਫਰਨਹੂਮ ਵਿੱਚ ਬਿਮਾਰ ਸੀ। ਉਹ ਇਹ ਸੁਣ ਕੇ ਭਈ ਯਿਸੂ ਯਹੂਦੀਆ ਵਿੱਚ ਆ ਗਿਆ ਏ ਉਹਦੇ ਕੋਲ ਗਿਆ ਤੇ ਉਹਦੇ ਅੱਗੇ ਮਿੰਨਤ ਕਰਨ ਲੱਗਿਆ ਭਈ ਚੱਲ ਕੇ ਮੇਰੇ ਪੁੱਤਰ ਨੂੰ ਸ਼ਿਫਾ ਦੇ, ਕਿਉਂ ਜੇ ਉਹ ਮਰਨ ਵਾਲਾ ਸੀ। ਯਿਸੂ ਨੇ ਉਹਨੂੰ ਆਖਿਆ, ਜਦ ਤੀਕਰ ਤੁਸੀਂ ਨਿਸ਼ਾਨ ਤੇ ਅਜੀਬ ਕੰਮ ਨਾ ਵੇਖ ਲਵੋ, ਬਿਲਕੁਲ ਇਮਾਨ ਨਾ ਲਿਆਓਗੇ। ਬਾਦਸ਼ਾਹ ਦੇ ਮੁਲਾਜ਼ਮ ਨੇ ਉਹਨੂੰ ਆਖਿਆ, ਐ ਖੁਦਾਵੰਦ, ਮੇਰੇ ਬੱਚੇ ਦੇ ਮਰਨ ਤੋਂ ਪਹਿਲਾਂ ਚੱਲ। ਯਿਸੂ ਨੇ ਉਹਨੂੰ ਆਖਿਆ, ਜਾ, ਤੇਰਾ ਪੁੱਤਰ ਜਿਉਂਦਾ ਏ। ਉਸ ਬੰਦੇ ਨੇ ਉਸ ਗੱਲ ਦਾ ਯਕੀਨ ਕੀਤਾ ਜਿਹੜੀ ਯਿਸੂ ਨੇ ਉਹਨੂੰ ਆਖੀ ਤੇ ਟੁਰ ਗਿਆ। ਉਹ ਰਾਹ ਵਿੱਚ ਹੀ ਸੀ ਭਈ ਉਹਦੇ ਨੌਕਰ ਉਹਨੂੰ ਮਿਲੇ ਤੇ ਆਖਣ ਲੱਗੇ ਭਈ ਤੇਰਾ ਪੁੱਤਰ ਜਿਉਂਦਾ ਏ। ਉਹਨੇ ਉਹਨਾਂ ਨੂੰ ਪੁੱਛਿਆ
ਭਈ ਉਹਨੂੰ ਕਿਸ ਵੇਲੇ ਤੋਂ ਆਰਾਮ ਹੋਣ ਲੱਗਿਆ ਸੀ। ਉਹਨਾਂ ਨੇ ਉਹਨੂੰ ਆਖਿਆ ਭਈ ਕੱਲ 7ਵੀਂ ਘੜੀ ਵਿੱਚ ਉਹਦੀ ਤਾਪ ਉਤਰ ਗਈ ਸੀ। ਇਸ ਲਈ ਪਿਓ ਨੂੰ ਪਤਾ ਚੱਲ ਗਿਆ ਭਈ ਇਹ ਹੀ ਉਹ ਵੇਲਾ ਸੀ ਜਦ ਯਿਸੂ ਨੇ ਉਹਨੂੰ ਆਖਿਆ ਸੀ ਭਈ ਤੇਰਾ ਪੁੱਤਰ ਜਿਉਂਦਾ ਏ, ਤੇ ਉਹ ਆਪ ਤੇ ਉਹਦਾ ਸਾਰਾ ਖਾਨਵਾਦਾ ਈਮਾਨ ਲਿਆਇਆ। ਮੱਤੀ। ਤੇ ਯਿਸੂ ਨੇ ਪਤਰਸ ਦੇ ਘਰ ਵਿੱਚ ਆ ਕੇ ਉਹਦੀ ਸੱਸ ਨੂੰ ਤਪ ਵਿੱਚ ਪਈ ਵੇਖਿਆ। ਉਹਨੇ ਉਹਦਾ ਹੱਥ ਛੂਹਿਆ ਤੇ ਤਪ ਉਹਦੇ ਉੱਤੋਂ ਉਤਰ ਗਈ ਤੇ ਉਹ ਉੱਠ ਕੇ ਖਲੋ ਗਈ ਤੇ ਉਹਦੀ ਸੇਵਾ ਕਰਨ ਲੱਗੀ। ਜਦੋਂ ਸ਼ਾਮ ਹੋਈ ਤੇ ਉਹਦੇ ਕੋਲ ਬਹੁਤ ਸਾਰੇ ਲੋਕ ਆਏ ਜਿਨ੍ਹਾਂ ਵਿੱਚ ਬਦਰੂਹਾਂ ਸੀ। ਉਹਨੇ ਰੂਹਾਂ ਨੂੰ ਜ਼ੁਬਾਨ ਨਾਲ ਹੀ ਆਖ ਕੇ ਕੱਢ ਦਿੱਤਾ ਤੇ ਸਾਰੇ ਬਿਮਾਰਾਂ ਨੂੰ ਚੰਗਾ ਕਰ ਦਿੱਤਾ, ਤਾਂ ਜੋ ਕੁਝ ਯਸਾਇਆ ਨਬੀ ਵੱਲੋਂ ਆਖਿਆ ਗਿਆ ਉਹ ਪੂਰਾ ਹੋਵੇ ਭਈ ਉਹਨੇ ਆਪ ਸਾਡੀਆਂ ਕਮਜ਼ੋਰੀਆਂ ਲੈ ਲਈਆਂ ਤੇ ਬਿਮਾਰੀਆਂ ਚੁੱਕ ਲਈਆਂ। ਯੋਹੰਨਾ। ਜਦ ਉਹ ਬਾਹਰ ਟੁਰ ਗਿਆ ਤੇ ਯਿਸੂ ਨੇ ਆਖਿਆ, ਹੁਣ ਇਬਨ ਆਦਮ ਨੇ ਜਲਾਲ ਪਾਇਆ ਤੇ ਰੱਬ ਨੇ ਉਹਦੇ ਵਿੱਚ ਜਲਾਲ ਪਾਇਆ। ਯੋਹੰਨਾ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਬਾਪ ਦੇ ਕੋਲ ਜਾਣਾ ਵਾਂ। ਤੇ ਜੋ ਕੁਝ ਤੁਸੀਂ ਮੇਰੇ ਨਾਂ ਤੋਂ ਮੰਗੋਗੇ ਮੈਂ ਉਹੀ ਕਰਾਂਗਾ ਭਈ ਬਾਪ ਪੁੱਤਰ ਵਿੱਚ ਜਲਾਲ ਪਾਵੇ। ਜੇ ਤੁਸੀਂ ਮੇਰੇ ਨਾਲ ਮੁਹੱਬਤ ਰੱਖਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ ਤੇ ਮੈਂ ਪਿਓ ਅੱਗੇ ਦਰਖਾਸਤ ਕਰਾਂਗਾ ਤੇ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਭਈ ਹਮੇਸ਼ਾ ਤੀਕਰ ਤੁਹਾਡੇ ਨਾਲ ਰਵੇ, ਯਾਨੀ ਰੂਹੇ ਹੱਕ, ਜਿਹਨੂੰ ਜੱਗ ਹਾਸਲ ਨਹੀਂ ਕਰ ਸਕਦਾ ਕਿਉਂ ਜੇ ਨਾ ਉਹਨੂੰ ਵੇਖਦਾ ਨਾ ਜਾਣਦਾ ਏ। ਤੁਸੀਂ ਉਹਨੂੰ ਜਾਣਦੇ ਹੋ ਕਿਉਂ ਜੇ ਉਹ ਤੁਹਾਡੇ ਨਾਲ ਰਹਿੰਦਾ ਏ ਤੇ ਤੁਹਾਡੇ ਅੰਦਰ ਹੋਵੇਗਾ। ਮੁਕਾਸ਼ਵਾ। ਫਿਰ ਮੈਂ ਇੱਕ ਹੋਰ ਜ਼ੋਰਾਵਰ ਫਰਿਸ਼ਤੇ ਨੂੰ ਬੱਦਲ ਓੜੇ ਹੋਏ ਅਸਮਾਨ ਤੋਂ ਉਤਰਦੇ ਵੇਖਿਆ। ਉਹਦੇ ਸਿਰ ਉੱਤੇ ਧਨਕ ਸੀ ਤੇ ਉਹਦਾ ਮੁਖੜਾ ਸੂਰਜ ਵਾਂਗਰ ਸੀ ਤੇ ਉਹਦੇ ਪੈਰ ਅੱਗ ਦੇ ਸਤੂਨਾਂ ਵਾਂਗਰ, ਤੇ ਉਹਦੇ ਹੱਥ ਵਿੱਚ ਇੱਕ ਨਿੱਕੀ ਜਿਹੀ ਖੁੱਲੀ ਹੋਈ ਕਿਤਾਬ ਸੀ। ਉਹਨੇ ਆਪਣਾ ਸੱਜਾ ਪੈਰ ਤੇ ਸਮੁੰਦਰ ਉੱਤੇ ਰੱਖਿਆ ਤੇ ਖੱਬਾ ਖੁਸ਼ਕੀ ਉੱਤੇ, ਤੇ ਅਜਿਹੀ ਵੱਡੀ ਆਵਾਜ਼ ਨਾਲ ਚੀਖਿਆ ਜਿਵੇਂ ਸ਼ੇਰ ਦਹਾੜਦਾ ਏ। ਤੇ ਜਿਸ ਆਵਾਜ਼ ਦੇਣ ਵਾਲੇ ਨੂੰ ਮੈਂ ਅਸਮਾਨ ਉੱਤੇ ਬੋਲਦਿਆਂ ਸੁਣਿਆ ਸੀ, ਉਹਨੇ ਫਿਰ ਮੇਰੇ ਨਾਲ ਮੁਖਾਤਬ ਹੋ ਕੇ ਆਖਿਆ, ਜਾ ਉਸ ਫਰਿਸ਼ਤੇ ਦੇ ਹੱਥ ਵਿੱਚੋਂ ਜਿਹੜਾ ਸਮੁੰਦਰ ਤੇ ਖੁਸ਼ਕੀ ਉੱਤੇ ਖਲੋਤਾ ਏ ਉਹ ਖੁੱਲੀ ਹੋਈ ਕਿਤਾਬ ਲੈ ਲੈ। ਫਿਰ ਮੈਂ ਉਸ ਫਰਿਸ਼ਤੇ ਦੇ ਕੋਲ ਜਾ ਕੇ ਆਖਿਆ ਭਈ ਇਹ ਨਿੱਕੀ ਕਿਤਾਬ ਮੈਨੂੰ ਦੇ ਦੇ। ਉਹਨੇ ਮੈਨੂੰ ਆਖਿਆ, ਇਹਨੂੰ ਖਾ ਲੈ, ਇਹ ਤੇਰਾ ਢਿੱਡ ਤੇ ਕੌੜਾ ਕਰ ਦੇਵੇਗੀ ਪਰ ਤੇਰੇ ਮੂੰਹ ਵਿੱਚ ਸ਼ਹਿਦ ਵਾਂਗਰ ਮਿੱਠੀ ਲੱਗੇਗੀ। ਇਸ ਲਈ ਮੈਂ ਨਿੱਕੀ ਕਿਤਾਬ ਫਰਿਸ਼ਤੇ ਦੇ ਹੱਥ ਵਿੱਚੋਂ ਲੈ ਕੇ ਖਾ ਗਿਆ। ਉਹ ਮੇਰੇ ਮੂੰਹ ਵਿੱਚ ਤੇ ਸ਼ਹਿਦ ਦੇ ਵਾਂਗਰ ਮਿੱਠੀ ਲੱਗੀ, ਪਰ ਜਦੋਂ ਮੈਂ ਉਹਨੂੰ ਖਾ ਗਿਆ ਤੇ ਮੇਰਾ ਢਿੱਡ ਕੌੜਾ ਹੋ ਗਿਆ। ਤੇ ਮੈਨੂੰ ਆਖਿਆ ਗਿਆ ਭਈ ਤੈਨੂੰ ਬਹੁਤ ਸਾਰੀਆਂ ਉਮਤਾਂ ਤੇ ਕੌਮਾਂ ਤੇ ਅਹਿਲੇ ਜ਼ੁਬਾਨ ਤੇ ਬਾਦਸ਼ਾਹਾਂ ਉੱਤੇ ਫਿਰ ਨਬੂਵਤ ਕਰਨਾ ਜ਼ਰੂਰ ਏ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਾਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕ੍ਰਿਸਚਨ ਸਾਇੰਸ ਦੀ ਬਦਨੀ ਸ਼ਿਫਾ ਇਲਾਹੀ ਅਸੂਲ ਦੇ ਕੰਮ ਨਾਲ ਹੁਣ ਯਿਸੂ ਦੇ ਜ਼ਮਾਨੇ ਵਾਂਗਰ ਸਾਹਮਣੇ ਆਉਂਦੀ ਏ, ਜਿਹਦੇ ਤੋਂ ਪਹਿਲਾਂ ਪਾਪ ਤੇ ਬਿਮਾਰੀ ਇਨਸਾਨੀ ਸਮਝ ਵਿੱਚ ਆਪਣੀ ਅਸਲੀਅਤ ਗਵਾ ਦਿੰਦੇ ਨੇ ਤੇ ਇੰਜ ਫਿਤਰੀ ਤੇ ਲਾਜ਼ਮੀ ਤੌਰ ਤੇ ਗਾਇਬ ਹੋ ਜਾਂਦੇ ਨੇ ਜਿਵੇਂ ਹਨੇਰਾ ਲੋਹ ਨੂੰ ਤੇ ਪਾਪ ਦਰੁਸਤਗੀ ਨੂੰ ਥਾਂ ਦਿੰਦੇ ਨੇ। ਉਸ ਵੇਲੇ ਵਾਂਗਰ ਹੁਣ ਵੀ ਇਹ ਵੱਡੇ ਕੰਮ ਮਫੂਕੁਲ ਫਿਤਰੀ ਨਹੀਂ ਬਲਕਿ ਫਿਤਰੀ ਨੇ। ਇਹ ਇਮਾਨੁਅਲ ਜਾਂ ਰੱਬ ਸਾਡੇ ਨਾਲ ਏ ਦਾ ਨਿਸ਼ਾਨ ਨੇ, ਇੱਕ ਇਲਾਹੀ ਅਸਰ ਜਿਹੜਾ ਇਨਸਾਨੀ ਸਮਝ ਵਿੱਚ ਮੌਜੂਦ ਏ ਤੇ ਆਪਣੇ ਆਪ ਨੂੰ ਦੁਹਰਾਉਂਦਿਆਂ ਹੋਏ ਹੁਣ ਆ ਰਿਹਾ ਏ, ਜਿਵੇਂ ਮਾਜ਼ੀ ਵਿੱਚ ਇਹ ਵਾਅਦਾ ਕੀਤਾ ਗਿਆ ਸੀ ਭਈ ਸਮਝ ਦੇ ਕੈਦੀਆਂ ਨੂੰ ਰਿਹਾਈ ਤੇ ਅੰਨ੍ਹਿਆਂ ਨੂੰ ਬਿਨਾਈ ਪਾਉਣ ਦੀ ਖਬਰ ਦੇਣ ਲਈ ਤੇ ਕੁਚਲੇ ਹੋਇਆਂ ਨੂੰ ਆਜ਼ਾਦ ਕਰਨ ਲਈ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕ ਮਾਦੇ ਉੱਤੇ ਰੂਹ ਸਿਆਣ ਦੀ ਫਤਹ ਦੇ ਵਾਕਿਆਂ ਨਾਲ ਭਰਿਆ ਹੋਇਆ ਹੈ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ ਜਿਹਨੂੰ ਇਨਸਾਨ ਮੌਜਜ਼ੇ ਆਖਦਾ ਹੈ। ਇਸੇ ਤਰ੍ਹਾਂ ਯਸ਼ੂਆ, ਏਲੀਆ ਤੇ ਅਲੀਸ਼ਾ ਨੇ ਵੀ ਕੀਤਾ। ਚਰਚ ਕੌਂਸਲ ਦੇ ਵੋਟ ਤੋਂ ਲਏ ਜਾਣ ਵਾਲੇ ਫੈਸਲੇ ਵੀ ਕਿਹਨੂੰ ਪਾਕ ਹੁਕਮ ਮੰਨਣਾ ਤੇ ਕਿਹਨੂੰ ਨਹੀਂ ਮੰਨਣਾ ਚਾਹੀਦਾ, ਪੁਰਾਣੇ ਸ਼ੁਮਾਰਿਆਂ ਵਿੱਚ ਹੁਕਮਨਾਮਿਆਂ ਦੀਆਂ ਗਲਤੀਆਂ, ਪੁਰਾਣੇ ਅਹਿਦਨਾਮੇ ਵਿੱਚ 30,000 ਵੱਖਰੀਆਂ ਪੜ੍ਹਾਈਆਂ ਤੇ 300,000 ਨਵੇਂ ਅਹਿਦਨਾਮੇ ਦੀਆਂ ਪੜ੍ਹਾਈਆਂ, ਇਹ ਅਦਾਦੋ-ਸ਼ੁਮਾਰ ਵਿਖਾਉਂਦੇ ਨੇ ਵੀ ਕਿਵੇਂ ਇੱਕ ਫਾਨੀ ਤੇ ਮਾਦੀ ਫਹਿਮ ਨੇ ਇਲਹਾਮੀ ਸਫ਼ਿਆਂ ਲਈ ਕਿਸੇ ਹੱਦ ਤੀਕਰ ਆਪਣੇ ਆਪ ਦੇ ਹਨੇਰੇ ਨਾਲ ਇਲਾਹੀ ਰਿਕਾਰਡ ਵਿੱਚ ਚੋਰੀ ਕੀਤੀ। ਪਰ ਗਲਤੀਆਂ ਨਾ ਹੀ ਪੂਰੇ ਤੌਰ ਤੇ ਕਲਾਮ ਦੀ ਇਲਾਹੀ ਸਾਇੰਸ ਨੂੰ ਜਿਵੇਂ ਭਈ ਪੈਦਾਇਸ਼ ਤੋਂ ਮੁਕਾਸ਼ਫਾ ਤੀਕਰ ਵੇਖਿਆ ਗਿਆ ਹੈ ਗੈਰ ਵਾਜ਼ਿਆ ਕਰ ਸਕੀਆਂ, ਯਿਸੂ ਦੇ ਇਜ਼ਹਾਰ ਨੂੰ ਬਰਬਾਦ ਕਰ ਸਕੀਆਂ
ਨਾ ਹੀ ਉਹਨਾਂ ਨਬੀਆਂ ਦੇ ਪਾਰੋਂ ਸ਼ਫਾ ਨੂੰ ਕਲਾਦਮ ਕਰਾਰ ਦੇ ਸਕੀਆਂ ਜਿਨ੍ਹਾਂ ਨੇ ਪੇਸ਼ਬੀਨੀ ਕੀਤੀ ਭਈ ਉਹ ਪੱਥਰ ਜਿਹਨੂੰ ਮਮਾਰਾ ਨੇ ਰੱਦ ਕੀਤਾ ਨੁੱਕਰ ਦੇ ਸਿਰੇ ਦਾ ਪੱਥਰ ਬਣੇਗਾ। ਸਨ 1866 ਵਿੱਚ ਮੈਂ ਕ੍ਰਿਸਚਨ ਸਾਇੰਸ ਜਾਂ ਹਯਾਤੀ ਸੱਚਾਈ ਤੇ ਪਿਆਰ ਦੇ ਇਲਾਹੀ ਕਾਨੂੰਨਾਂ ਨੂੰ ਲੱਭਿਆ ਤੇ ਆਪਣੀ ਇਸ ਤਲਾਸ਼ ਨੂੰ ਕ੍ਰਿਸਚਨ ਸਾਇੰਸ ਦਾ ਨਾਂ ਦਿੱਤਾ। ਰੱਬ ਬਹੁਤ ਸ਼ਾਨਦਾਰ ਤਰੀਕੇ ਨਾਲ ਮੈਨੂੰ ਸਾਇੰਸੀ ਜ਼ੇਨੀ ਸ਼ਫਾਤ ਦੇ ਪੂਰੇ ਇਲਾਹੀ ਅਸੂਲ ਦੇ ਇਸ ਅਖੀਰੀ ਮੁਕਾਸ਼ਵੇ ਦੇ ਇਸਤਕਬਾਲੀਏ ਲਈ ਤਿਆਰ ਕਰ ਰਿਹਾ ਹੈ। ਮੇਰੀ 3 ਵਰ੍ਹਿਆਂ ਦੀ ਦਰਿਆਫਤ ਦੇ ਬਾਅਦ ਮੈਂ ਅਖਲੀ ਸ਼ਫਾ ਦੇ ਬਾਰੇ ਮਸਲੇ ਦਾ ਹੱਲ ਲੱਭਿਆ, ਆਇਤਾਂ ਨੂੰ ਲੱਭਿਆ ਤੇ ਥੋੜ੍ਹੀ ਬਹੁਤ ਕੁਝ ਹੋਰ ਪੜ੍ਹਾਈ ਕੀਤੀ, ਮੁਆਸ਼ਰੇ ਤੋਂ ਦੂਰੀ ਰੱਖੀ ਤੇ ਇੱਕ ਮੁਸਬਤ ਅਸੂਲ ਦੀ ਦਰਿਆਫਤ ਲਈ ਆਪਣਾ ਵੇਲਾ ਤੇ ਤਵਾਨਾਈ ਵਕਫ ਕੀਤੀ। ਮੈਂ ਰੱਬ ਨੂੰ ਸਿਆਣ ਦੇ ਹਮਾਹੰਗ ਅਮਲ ਦੇ ਅਸੂਲ ਦੇ ਤੌਰ ਤੇ ਜਾਣਦਾ ਸੀ ਤੇ ਇਹ ਪਈ ਇਬਤਦਾਈ ਮਸੀਹ ਸ਼ਫਾ ਵਿੱਚ ਇਲਾਜ ਪਾਕ ਤੇ ਉੱਚੇ ਈਮਾਨ ਦੇ ਪਾਰੋਂ ਪੈਦਾ ਹੋ ਰਹੇ ਸੀ, ਪਰ ਮੈਂ ਇਸ ਸ਼ਫਾ ਦੀ ਸਾਇੰਸ ਲਾਜ਼ਮੀ ਜਾਣਨੀ ਸੀ ਤੇ ਮੈਂ ਇਲਾਹੀ ਮੁਕਾਸ਼ਫਾ ਵਜ੍ਹਾ ਤੇ ਇਜ਼ਹਾਰ ਦੇ ਪਾਰੋਂ ਆਪਣੀ ਰਾਹ ਦੀਆਂ ਕਤਈ ਮੰਜ਼ਲਾਂ ਉੱਤੇ ਅਪੜਿਆ। ਮੁਕੱਦਸ ਯੂਹੰਨਾ ਆਪਣੀ ਕਿਤਾਬ ਮੁਕਾਸ਼ਫਾ ਦੇ 10ਵੇਂ ਬਾਬ ਵਿੱਚ ਲਿਖਦੇ ਨੇ, ਫਿਰ ਮੈਂ ਇੱਕ ਹੋਰ ਜ਼ੋਰ ਆਵਰ ਫਰਿਸ਼ਤੇ ਨੂੰ ਬੱਦਲ ਓੜੇ ਹੋਏ ਅਸਮਾਨ ਤੋਂ ਉਤਰਦੇ ਵੇਖਿਆ। ਉਹਦੇ ਸਿਰ ਉੱਤੇ ਧਨਕ ਸੀ ਤੇ ਉਹਦਾ ਮੁਖੜਾ ਸੂਰਜ ਵਾਂਗਰ ਸੀ ਤੇ ਉਹਦੇ ਪੈਰ ਅੱਗ ਦੇ ਸਤੂਨਾਂ ਵਾਂਗਰ ਤੇ ਉਹਦੇ ਹੱਥ ਵਿੱਚ ਇੱਕ ਨਿੱਕੀ ਜਿਹੀ ਖੁੱਲੀ ਹੋਈ ਕਿਤਾਬ ਸੀ। ਉਹਨੇ ਆਪਣਾ ਸੱਜਾ ਪੈਰ ਤੇ ਸਮੁੰਦਰ ਉੱਤੇ ਰੱਖਿਆ ਤੇ ਖੱਬਾ ਖੁਸ਼ਕੀ ਉੱਤੇ। ਇਸ ਫਰਿਸ਼ਤੇ ਦੇ ਹੱਥ ਵਿੱਚ ਸਾਰਿਆਂ ਦੇ ਪੜ੍ਹਨ ਤੇ ਸਮਝਣ ਲਈ ਇੱਕ ਨਿੱਕੀ ਜਿਹੀ ਖੁੱਲੀ ਕਿਤਾਬ ਸੀ। ਕੀ ਇਹ ਕਿਤਾਬ ਵੀ ਇਲਾਹੀ ਸਾਇੰਸ ਦਾ ਮੁਕਾਸ਼ਫਾ ਰੱਖਦੀ ਸੀ, ਜਿਹਦਾ ਸੱਜਾ ਪੈਰ ਜਾਂ ਗਾਲਬ ਕੂਵਤ ਸਮੁੰਦਰ ਉੱਤੇ, ਪਹਿਲੀ ਲੁਕੀ ਗਲਤੀ ਉੱਤੇ, ਸਾਰੀਆਂ ਗਲਤੀਆਂ ਦੀ ਦੀਦਨੀ ਸ਼ਕਲਾਂ ਦੇ ਮੰਬਾ ਉੱਤੇ ਸੀ। ਫਰਿਸ਼ਤੇ ਦਾ ਖੱਬਾ ਪੈਰ ਖੁਸ਼ਕੀ ਉੱਤੇ ਸੀ, ਯਾਨੀ ਦੂਜੀ ਕੂਵਤ ਦੀ ਮਸ਼ਕ ਦੀਦਨੀ ਗਲਤੀ ਤੇ ਕਾਬਲੇ ਸਮਾਤ ਪਾਪ ਉੱਤੇ ਕੀਤੀ ਗਈ ਸੀ। ਸਾਇੰਸੀ ਖਿਆਲ ਦੀ ਦੱਬੀ ਹੋਈ ਹਲਕੀ ਜਿਹੀ ਆਵਾਜ਼ ਜਗ ਦੇ ਦੂਰ ਦਰਾਸ ਦੇ ਸਮੁੰਦਰ ਤੇ ਬਰੇ ਆਜ਼ਮ ਤਿਕਰ ਅਪੜਦੀ ਏ। ਸਚਾਈ ਦੀ ਨਾ ਸੁਣੀ ਜਾਣ ਵਾਲੀ ਆਵਾਜ਼ ਇਨਸਾਨੀ ਸਿਆਣ ਲਈ ਇੰਝ ਏ ਜਿਵੇਂ ਸ਼ੇਰ ਦਹਾੜਦਾ ਏ। ਇਹ ਸਹਿਰਾ ਤੇ ਡਰ ਦੀਆਂ ਹਨੇਰ ਥਾਵਾਂ ਵਿੱਚ ਸੁਣਾਈ ਦਿੰਦੀ ਏ। ਇਹ ਬਦੀ ਦੀਆਂ 7 ਆਵਾਜ਼ਾਂ ਨੂੰ ਉਭਾਰਦੀ ਏ ਤੇ ਪੋਸ਼ੀਦਾ ਸੁਰਾਂ ਦੇ ਪੂਰੇ ਇਹਾਤੇ ਨੂੰ ਬੁਲਾਉਣ ਲਈ ਉਹਨਾਂ ਦੀ ਕਾਬਲੀਅਤ ਨੂੰ ਜੰਜਲਾਉਂਦੀ ਏ। ਤਦ ਸਚਾਈ ਦੀ ਤਾਕਤ ਦਾ ਇਜ਼ਹਾਰ ਹੁੰਦਾ ਏ, ਯਾਨੀ ਉਹਨੂੰ ਗਲਤੀ ਦੀ ਤਬਾਹੀ ਲਈ ਜ਼ਾਹਿਰ ਕੀਤਾ ਜਾਂਦਾ ਏ। ਫਿਰ ਹਮਾਹੰਗੀ ਨਾਲ ਇੱਕ ਆਵਾਜ਼ ਚਲਾਏਗੀ, ਜਾ ਤੇ ਉਹ ਨਿੱਕੀ ਕਿਤਾਬ ਲੈ ਇਹਨੂੰ ਖਾ ਲੈ। ਇਹ ਤੇਰਾ ਢਿੱਡ ਤੇ ਕੌੜਾ ਕਰ ਦੇਵੇਗੀ, ਪਰ ਤੇਰੇ ਮੂੰਹ ਵਿੱਚ ਸ਼ਹਿਦ ਵਾਂਗਰ ਮਿੱਠੀ ਲੱਗੇਗੀ। ਲੋਕੋ, ਅਸਮਾਨੀ ਅੰਜੀਲ ਦੀ ਫਰਮਾਬਰਦਾਰੀ ਕਰੋ, ਇਲਾਹੀ ਸਾਇੰਸ ਨੂੰ ਲਵੋ, ਸ਼ੁਰੂ ਤੋਂ ਅਖੀਰ ਤੀਕਰ ਇਸ ਕਿਤਾਬ ਨੂੰ ਪੜ੍ਹੋ, ਇਹਨੂੰ ਪੜ੍ਹੋ, ਇਹਦੇ ਉੱਤੇ ਅਮਲ ਕਰੋ। ਸ਼ੁਰੂ ਵਿੱਚ ਯਕੀਨਨ ਤੁਹਾਨੂੰ ਮਿੱਠੀ ਲੱਗੇਗੀ ਜਦੋਂ ਇਹ ਤੁਹਾਨੂੰ ਸ਼ਫਾ ਦਿੰਦੀ ਏ, ਪਰ ਜਦੋਂ ਇਹਦਾ ਜ਼ਾਇਕਾ ਕੌੜਾ ਲੱਗੇ ਤੇ ਸਚਾਈ ਉੱਤੇ ਬੁੜਬੁੜ ਨਾ ਕਰਿਓ। ਅੱਜ ਸਚਾਈ ਦੀ ਸ਼ਫਾਈਆ ਕੂਵਤ ਨੂੰ ਗੈਰ ਮਾਮੂਲੀ ਨੁਮਾਇਸ਼ ਦੀ ਬਜਾਏ ਇੱਕ ਤਬਈ ਅਬਦੀ ਸਾਇੰਸ ਦੇ ਤੌਰ ਤੇ ਵੱਡੇ ਪੈਮਾਨੇ ਉੱਤੇ ਜ਼ਾਹਿਰ ਕੀਤਾ ਜਾ ਰਿਹਾ ਏ। ਇਹਦਾ ਨਮੂਦਾਰ ਹੋਣਾ ਧਰਤੀ ਉੱਤੇ ਬੰਦਿਆਂ ਲਈ ਸੁਲ੍ਹਾ ਦੀ ਨਵੀਂ ਖੁਸ਼ਖਬਰੀ ਦਾ ਆਉਣਾ ਏ। ਜਿਵੇਂ ਭਈ ਮਾਲਕ ਨੇ ਵਾਅਦਾ ਕੀਤਾ ਸੀ, ਇਹਦੀ ਆਮਦ ਇਹਦੀ ਮਜ਼ਬੂਤੀ ਲਈ ਬੰਦਿਆਂ ਦੇ ਵਿਚਕਾਰ ਇੱਕ ਮੁਸਤਕਿਲ ਤਕਦੀਰ ਏ। ਪਰ ਕ੍ਰਿਸਚਨ ਸਾਇੰਸ ਦਾ ਮਿਸ਼ਨ ਹੁਣ ਜਿਵੇਂ ਭਈ ਇਹਦੇ ਇਬਤਦਾਈ ਇਜ਼ਹਾਰ ਵਿੱਚ ਸੀ, ਬੁਨਿਆਦੀ ਤੌਰ ਤੇ ਬਦਨੀ ਸ਼ਫਾ ਨਹੀਂ ਏ। ਹੁਣ ਜਿਵੇਂ ਉਦੋਂ ਸੀ, ਅਲਾਮਤਾਂ ਤੇ ਅਜੀਬ ਕੰਮ ਬਦਨੀ ਬਿਮਾਰੀ ਦੀ ਇਸਤਾਰਾਤੀ ਸ਼ਫਾ ਵਿੱਚ ਕਸ਼ੀਦਾ ਕੀਤੇ ਜਾਂਦੇ ਨੇ, ਪਰ ਇਹ ਅਲਾਮਤਾਂ ਸਿਰਫ ਇਹਦੇ ਇਲਾਹੀ ਅਸੂਲ ਨੂੰ ਜ਼ਾਹਿਰ ਕਰਨ, ਜੱਗ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਣ ਲਈ, ਮਸੀਹ ਦੀ ਤਾਕਤ ਦੇ ਉੱਚੇ ਮਿਸ਼ਨ ਦੀ ਅਸਲੀਅਤ ਦੀ ਤਸਦੀਕ ਕਰਨ ਲਈ ਨੇ। ਸਚਾਈ ਦਾ ਲਾਫਾਨੀ ਨਜ਼ਰੀਆ ਆਪਣੇ ਪਰਾਂ ਹੇਠਾਂ ਬਿਮਾਰਾਂ ਤੇ ਪਾਪੀਆਂ ਨੂੰ ਇਕੱਠਿਆਂ ਕਰਦਿਆਂ ਹੋਏ ਸਦੀਆਂ ਦਾ ਅਹਾਤਾ ਕਰ ਰਿਹਾ ਏ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਲਾਉਣ ਦੀ ਕੋਸ਼ਿਸ਼ ਕਰਦੀ ਏ ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖੇਗਾ। ਜਦੋਂ ਉਹ ਇਹ ਜਾਣੇਗਾ ਵੀ ਰੱਬ ਕਾਦਰ ਮੁਤਲਿਕ ਏ ਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਏ ਜਾਂ ਕਰ ਰਿਹਾ ਏ, ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸ਼ਫਾਈਅਤ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਫਾ ਦੇ ਦੁਬਾਰਾ ਜ਼ਾਹਿਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਏ ਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਏ, ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਏ ਤੇ ਉਹ ਰੂਹ ਤੇ ਮਸੀਹ ਸ਼ਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਏ। ਮੁਕੱਦਸ ਯੂਹੰਨਾ ਦੇ ਲਫ਼ਜ਼ਾਂ ਵਿੱਚ, ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਭਈ ਹਮੇਸ਼ਾ ਤਿਕਰ ਤੁਹਾਡੇ ਨਾਲ ਰਵੇ। ਮੈਂ ਇਲਾਹੀ ਸਾਇੰਸ ਨੂੰ ਇਹ ਮਦਦਗਾਰ ਸਮਝਦਾ ਵਾਂ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ।
ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।